हर शाह याद है। छप्पड़ के कंढे तो साडी हवेली सी, ਉਹਦੇ अगले बन्ने लंबड़ा की हवेली आ जाती सी। गाड़ी पिपल आ जाता सी, पिपल थल्ले खूह सी, नाल मस्जिद सी, ਉਹਦੇ सामने बूहा साडा सी। हर शाह याद है। ਪਹਿਲੋਂ ਉਹਨਾਂ ਵੱਡੀ ਪਹਿਲੋਂ ਉਹਨਾਂ ਨੇ ਹਾਂ ਛੇੜ ਉਹਨਾਂ ਛੇੜੀ ਆਪਣੇ ਭਰਾ ਆਪੇ ਮਾਰ ਲਏ। ਖੱਤਰੀ ਹਿੰਦੂ ਉਹਨਾਂ ਦਾ ਨੁਕਸਾਨ ਹੀ ਕੋਈ ਨਹੀਂ ਹੋਇਆ, ਇਹ ਆਸ ਵਿੱਚ ਆਪ ਹੀ ਮਰੇ ਤੇ ਮਾਰੇ ਉਹਨਾਂ ਹੀ ਆ ਲਾਲਚ ਦੇ ਤੇ ਮੁੜ ਕੇ ਦਿੱਤਾ ਵੀ ਕੱਖ ਨਹੀਂ। ਪਾਣੀ ਜ਼ਿਲ੍ਹੇ ਕਹਿੰਦੇ ਹਾਂ ਨਹੀਂ ਦਿੱਤਾ ਕੱਖ ਨਹੀਂ। ਨਾਜ਼ਰੀਨ, ਇੰਡੋਜ਼ ਟੀਵੀ ਦੇ ਵਿੱਚ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ। ਪ੍ਰੋਗਰਾਮ ਹੰਝੂਆਂ ਦੀ ਵੰਡ ਇੱਕ ਦਾਸਤਾਨ ਤੇ ਇੱਕ ਕਹਾਣੀ ਬਣ ਗਿਆ ਹੈ। ਉਹ ਦਾਸਤਾਨ ਤੇ ਉਹ ਕਹਾਣੀ ਜਿਹਨੇ ਲੋਕਾਂ ਨੇ ਸੰਨ 47 ਦੀ ਵੰਡ ਵੇਖੀ ਤੇ ਉਸ ਤੋਂ ਬਾਅਦ ਆਪਣੇ ਪਿਆਰਿਆਂ ਨੂੰ, ਆਪਣੀ ਜੰਮਣ ਹੋਈ ਥਾਂ ਨੂੰ ਛੱਡ ਕੇ ਤੇ ਇੱਥੇ ਆ ਕੇ ਵਸੇ, ਕਿਵੇਂ ਆਪਣੀਆਂ ਜ਼ਿੰਦਗੀਆਂ ਕੱਢੀਆਂ, ਕਿਵੇਂ ਆ ਕੇ ਮੁਸ਼ਕਿਲਾਤ ਵੇਖੀਆਂ। ਇਹ ਕਹਾਣੀ ਵੇਖਣ ਨੂੰ ਸਿਰਫ ਇੱਕ ਕਹਾਣੀ ਲੱਗਦੀ ਹੈ, ਇੱਕ ਅਫਸਾਨਾ ਲੱਗਦਾ ਹੈ, ਲੇਕਿਨ ਜਿਨ੍ਹਾਂ ਦੇ ਉੱਤੇ ਇਹ ਬੀਤੀ ਹੈ, ਜਿਨ੍ਹਾਂ ਨੇ ਇਸ ਕਹਾਣੀ ਨੂੰ ਅਸਲ ਮਾਇਨਿਆਂ ਦੇ ਵਿੱਚ ਜੀਆ ਹੈ, ਉਹ ਜਾਣਦੇ ਨੇ ਕਿ 47 ਕੀ ਸੀ ਤੇ ਵੰਡ ਕੀ ਸੀ। ਅਸੀਂ ਇਸ ਵੇਲੇ ਭਗਤ ਸਿੰਘ ਦਾ ਗਵਾਂਢੀ ਪਿੰਡ ਜਿਹੜਾ ਹੈਗਾ 109 ਚੱਕ ਰੋਡਾ, ਉੱਥੇ ਮੌਜੂਦ ਹਾਂ ਤੇ ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ, ਬਜ਼ੁਰਗ ਮੌਜੂਦ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਵੰਡ ਦੀ ਕਹਾਣੀ। ਹਾਂਜੀ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਬਾਬਾ ਜੀ ਕੀ ਹਾਲ ਚਾਲ ਨੇ? ਅੱਲਾ ਦੀ ਖੈਰ ਹੈ, ਤੁਸੀਂ ਸੁਣਾਓ? ਬਿਲਕੁਲ ਠੀਕ। ਸਭ ਤੋਂ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਸੰਨ 47 ਦੀ ਵੰਡ ਪਈ ਸੀ, ਉਸ ਵੇਲੇ ਤੁਹਾਡੀ ਕਿੰਨੀ ਉਮਰ ਸੀ? ਉਦੋਂ ਕੋਈ 8 ਸਾਲ ਸੀ ਤੇ 10 ਸਾਲ ਉਹਨਾਂ ਬਾਅਦ ਚ ਲਏ ਫਿਰ ਆਪਣਾ ਸਮਾਨ ਕੱਢਣ ਵਾਸਤੇ ਇੱਥੋਂ। 10 ਸਾਲਾਂ ਤੋਂ ਬਾਅਦ ਫਿਰ ਉਹਨਾਂ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਤੇ ਬਾਰਡਰ ਬਣਿਆ ਬਲੌਰ। ਉਹ ਜਿਹੜਾ ਸੀ ਨਾ ਆਪਣਾ ਅੰਗਰੇਜ਼, ਉਹ ਬਾਬੇ ਨੂੰ ਕਹਿਣਗਾ ਮੈਨੂੰ ਗਵਰਨਰ ਰੱਖ ਲਾ ਆਪਣਾ 2 ਸਾਲ ਵਾਸਤੇ। ਇਹ ਡਰੇ ਸੀ ਇਹਨੂੰ ਫੇਰ ਰੱਖ ਲਿਆ, ਇਹਨਾਂ ਫੇਰ ਕਬਜ਼ਾ ਕਰ ਲੈਣਾ। ਉਹ ਰੱਖ ਲਿਆ ਨਹਿਰੂ ਲਾਲ ਨੇ। ਉਹਨਾਂ ਰਾਹ ਦੀ ਇਹਨਾਂ ਗੱਲਾਂ ਨਾਲ ਆਪਾਂ ਬਾਅਦ ਚੋਂ ਜਾਵਾਂਗੇ। ਸਭ ਤੋਂ ਪਹਿਲਾਂ ਤੁਸੀਂ ਦੱਸਣਾ ਕਿ ਉਹ ਤੁਹਾਡਾ ਪਿੰਡ ਕਿਹੜਾ ਸੀ ਤੇ ਪਿੰਡ ਦਾ ਨਾਂ ਕੀ ਸੀ, ਕਿਹੋ ਜਿਹਾ ਪਿੰਡ ਸੀ, ਪਹਿਲਾਂ ਇਹ ਦੱਸੋ। ਪਿੰਡ ਸਾਡਾ ਸੀ ਤਲਵਾੜਾ ਰਾਮਪੁਰਾ। ਅੱਛਾ। ਅੱਧਾ ਪਿੰਡ ਸਿੱਖਾਂ ਦਾ ਸੀ, ਠੀਕ ਹੈ, ਅੱਧਾ ਮੁਸਲਮਾਨਾਂ ਦਾ। ਸਹੀ ਹੈ। ਤੇ ਉਹ ਪਿੰਡ ਦਾ ਸਹੀ ਕਿੱਦਾਂ ਪਤਾ ਲੱਗੇਗਾ ਅਗਰ ਤੁਹਾਨੂੰ ਅਸੀਂ ਲੈ ਜਾਈਏ, ਤੁਹਾਨੂੰ ਹਿੰਦੁਸਤਾਨ ਲੈ ਜਾਈਏ, ਤੁਸੀਂ ਪਿੰਡ ਸਮਝ ਜਾਓਗੇ ਕਿ ਇੱਥੇ ਫਲਾਂ ਜਗ੍ਹਾ ਤੇ ਸੀ, ਕਿਹੜਾ ਜ਼ਿਲ੍ਹਾ ਸੀ, ਕਿਹੜੀ ਸੜਕ ਜਾਂਦੀ ਸੀ? ਥੋੜਾ ਜਿਹਾ ਦੱਸੋ ਸਾਨੂੰ ਉਹਦੇ ਬਾਰੇ ਚ। ਉਹ ਜਨਾਬ ਜੀ ਜ਼ਿਲ੍ਹਾ ਗੁਰਦਾਸਪੁਰ ਸੀ, ਤਹਿਸੀਲ ਬਟਾਲਾ ਸੀ। ਤਹਿਸੀਲ ਬਟਾਲੇ ਦੀ ਸੜਕ ਨਿਕਲ ਕੇ ਜਾਂਦੀ ਸੀ ਰੀਲੇ ਸ਼ਹਿਰ ਨੂੰ, ਤੇ ਰੀਲੇ ਸ਼ਹਿਰ ਦੇ ਵਿੱਚੋਂ ਵੰਗਾਂ ਦੇ ਵਿੱਚੋਂ ਰਸਤਾ ਜਾਂਦਾ ਸਾਡੇ ਪਿੰਡ ਨੂੰ। ਅੱਛਾ। ਗਾੜੀ ਸਾਡਾ ਕਬਰਸਤਾਨ ਆਉਂਦਾ ਸੀ, ਉੱਥੋਂ ਗਾੜੀ ਫਿਰ ਪਿੰਡ ਆ ਜਾਂਦਾ। ਅੱਛਾ। ਤੇ ਕਿੱਡਾ ਕੁ ਵੱਡਾ ਪਿੰਡ ਸੀ, ਕਿੰਨੇ ਘਰ ਸੀ ਟੋਟਲ? ਟੋਟਲ ਅਸੀਂ 3 ਟੱਬਰ ਸਾਂ। 3? ਹਾਂ, ਠੀਕ ਹੈ। ਇੱਕ ਲੰਬੜਾਂ ਦਾ। ਅੱਛਾ। ਇੱਕ ਸ਼ਾਦੀ ਆ ਸਾਡਾ ਤਾਇਆ ਸੀ, ਉਹ ਵੀ ਇੱਕ ਟੱਬਰ ਉਹਨਾਂ ਦਾ ਸੀ। ਅੱਛਾ। ਇੱਕ ਟੱਬਰ ਹੈਗਾ ਸੀ ਝੰਡਾ ਵੱਜਦਾ ਸੀ ਤੇ ਦੀਨ ਉਹਨਾਂ ਦਾ ਪਿਓ, ਇੱਕ ਉਹਨਾਂ ਦਾ। ਅੱਛਾ। ਇਹ 3 ਟੱਬਰ ਸੀ ਉਹ ਪਿੰਡ 'ਚ। ਠੀਕ ਹੈ। ਤੇ ਸਾਡੇ ਵਿੱਚ ਸਿੱਖਾਂ ਦੇ ਘਰ 3 ਸੀ। 3 ਘਰ। ਉਹ ਜਾਣਿਆ ਬਦਲ ਗਏ ਸੀ, ਉਹ ਸਾਡੇ ਵਿੱਚ ਹੀ ਸੀ। ਤੇ ਜਿਹੜਾ ਅੱਧਾ ਪਿੰਡ ਸੀ ਵੱਡੇ ਬਾਜ਼ਾਰ ਤੋਂ ਪਰਾਂ, ਉਹ ਸਿੱਖਾਂ ਦਾ ਸੀ। ਉਹ ਸਿੱਖਾਂ ਦਾ ਪਿੰਡ। ਉਹ ਸਿੱਖਾਂ। ਲੇਕਿਨ ਤੁਹਾਡੇ ਪਿੰਡ 'ਚ 3 ਘਰ ਸੀ? 3 ਘਰ।
ਤੇ ਉਹਨਾਂ ਨਾਲ ਕੋਈ ਮੂੰਹ ਮਲਾਜ਼ਾ ਹੈ ਸੀ, ਕੋਈ ਹਾਂ ਆਉਣ ਜਾਣ ਹੈ ਸੀ? ਹੈਗਾ ਸੀ। ਇੱਕ ਮਹਿੰਦਰ ਸਿੰਘ ਸੀ, ਇੱਕ ਦੀਵਾਨ ਸਿੰਘ ਸੀ, ਇੱਕ ਪ੍ਰੀਤੂ ਸਿੰਘ ਸੀ, ਅੱਛਾ। ਤਿੰਨ ਸੀ। ਹੂੰ। ਤੇ ਉਦੋਂ ਦੀ ਆਉਣ ਜਾਣ ਉਹਨਾਂ ਹੈਗਾ ਸਾਡਾ। ਤੇ ਉੱਥੇ ਗੁਰਦੁਆਰਾ ਕੋਈ ਪਿੰਡ 'ਚ? ਪਿੰਡ 'ਚ ਨਹੀਂ, ਲਾਂਬੇ ਬਾਹਰ ਸੀ। ਬਾਹਰ ਸੀ। ਹਾਂ। ਤੇ ਮਸੀਤਾਂ ਕਿੰਨੀਆਂ ਸੀ, ਇੱਕ। ਖੂਹ ਕਿੰਨੇ ਸੀ, ਬੋੜ ਕਿੰਨੇ ਸੀ? ਇੱਕ ਮਸੀਤ ਸੀ ਹੂੰ। ਤੇ ਇੱਕ ਹੀ ਸਾਡਾ ਖੂਹ ਸੀ, ਤੇ ਖੂਹ ਦੇ ਉੱਤੇ ਪਿੱਪਲ ਸੀ। ਅੱਛਾ ਪਿੱਪਲ ਦੇ ਨਾਲ ਹੀ ਮਸਜਿਦ ਸੀ। ਅੱਛਾ। ਸਾਡੇ ਬੂਹੇ ਤੇ ਗਾੜੀ ਸੀ। ਹੂੰ। ਯਾਨੀ ਤੁਹਾਨੂੰ ਹੁਲੀਆ ਜਿਹੜਾ ਪਿੰਡ ਦਾ ਪੂਰਾ ਯਾਦ ਹੈ? ਪੂਰਾ ਯਾਦ। ਤੇ ਜਿਸ ਵੇਲੇ ਇਹ ਵੰਡ ਦੀ ਗੱਲ ਪਈ ਹੂੰ ਕਿ ਜੀ ਹੁਣ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਣ ਲੱਗੀ ਹੈ, ਹੂੰ ਤੇ ਕਹਿੰਦੇ ਕਿ ਬਹੁਤ ਸਾਰੇ ਘਰ ਜਿਹੜੇ ਸੀ ਹੂੰ। ਲੋਕਾਂ ਦੇ, ਉਹ ਲੋਕ ਛੱਡ ਕੇ ਗਏ ਹੀ ਨਹੀਂ, ਕਿ ਇਹ ਐਵੇਂ ਖਬਰ ਹੈ, ਝੂਠ ਹੈ। ਇੱਕ ਸਿਰਫ ਰਾਤ ਵਿੱਚ ਪਈ ਆ, ਇੱਕ ਰਾਤ? ਇੱਕ ਰਾਤ। ਅੱਛਾ। ਉਸ ਰਾਤ ਦੇ ਵਿੱਚ ਬਣ ਗਿਆ ਪਾਕਿਸਤਾਨ, ਹੂੰ। ਤੇ ਉਸੇ ਰਾਤ ਦੇ ਵਿੱਚ ਗਾੜੀ ਸਵੇਰ ਨੂੰ ਹਿੰਦੁਸਤਾਨ ਬੋਲ ਗਿਆ। ਇੱਕੋ ਰਾਤ 'ਚ? ਇੱਕੋ ਰਾਤ। ਉਹ ਜਿਹੜਾ ਸੀ ਨਾ ਆਪਣਾ ਅੰਗਰੇਜ਼, ਹੂੰ। ਉਹਨੇ ਵੰਡ ਕੀਤੀ ਸੀ ਬਲੌਰ ਦੀ, ਅੱਛਾ। ਪਰਾਂ ਹਿੰਦੁਸਤਾਨ, ਉਰਾਂ ਪਾਕਿਸਤਾਨ। ਹੂੰ। ਇਹਨਾਂ ਉਹ ਬਾਬੇ ਨੇ ਰੱਖਿਆ ਨਾ, ਹੂੰ। ਉਹ ਨਹਿਰੂ ਲਾਲ ਨੇ ਰੱਖ ਲਿਆ। ਹੂੰ। ਉਹ ਰਾਤ ਰਾਤ ਹੀ ਬਲੌਰ ਦਾ ਲਾਹੌਰ ਬਣ ਗਿਆ। ਬਲੌਰ ਤੋਂ ਲਾਹੌਰ? ਲਾਹੌਰ ਬਣ ਗਿਆ। ਅੱਛਾ। ਉਹਨਾਂ ਫਿਰ 5-6 ਦਿਨ ਰੱਖਿਆ ਅੰਗਰੇਜ਼ ਨੂੰ, ਹੂੰ। ਮੁੜ ਕੇ ਜ਼ਹਿਰ ਦੇ ਕੇ ਮਾਰਤਾ। ਹਾਂ, ਜਦੋਂ ਬਣ ਗਿਆ ਨਾ ਇਹ ਹਿੰਦੁਸਤਾਨ ਪਾਕਿਸਤਾਨ, ਹੂੰ। ਤੇ ਇੰਦਰਾ ਗਾਂਧੀ ਕਹਿਣਗੇ ਕੀ ਕਰਿਆ ਆ? ਹੂੰ। ਆਂਦਾ ਕਿ ਆਹ ਕੰਮ ਕਰਿਆ। ਹੂੰ। ਆਖ ਨੱਠ ਜਾ। ਉਹ ਅੰਗਰੇਜ਼ ਨੂੰ ਹੱਥਾਂ 'ਚ ਲੈ, ਦਰਿਆ ਦੇ ਸਾਰੇ ਉਹ ਲੈ ਗਏ। ਅੱਛਾ। ਜਿਹੜਾ ਸਵਾਦ ਦਾ ਮੁਲਕ ਉਹ ਲੈ ਗਏ, ਸਾਡੇ ਕੋਲ ਲੈ ਕੇ ਪਹਾੜ। ਨਹੀਂ, ਇਹ ਵੀ ਕਹਿੰਦੇ ਨੇ ਕਿ ਵੰਡ ਜਿਹੜੀ ਆ ਉਹ ਸਿਰਫ ਪੰਜਾਬ ਦੀ ਹੋਈ ਆ, ਹਿੰਦੁਸਤਾਨ ਦੀ ਨਹੀਂ ਹੋਈ। ਇਹ ਪੰਜਾਬ ਵਿੱਚ ਹੀ 5 ਜ਼ਿਲ੍ਹੇ, ਹਾਂ। ਇਹ ਜ਼ਿਲ੍ਹੇ ਜਿਹੜੇ ਨੇ 5, ਹਾਂ। ਇਹ ਪੰਜਾਬ ਵਿੱਚ ਸੀ। ਅੱਛਾ। ਹਾਂਜੀ। ਤੇ ਨਾਲੇ ਜਿਹੜਾ ਵਾਰਿਸ ਸ਼ਾਹ ਨੇ ਲਿਖਿਆ ਸੀ, ਹਾਂ। ਉਹ ਤਾਂ ਪੂਰਾ ਹੋਣਾ ਸੀ। ਕੀ ਲਿਖਿਆ? ਉਹਨੇ ਲਿਖਿਆ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਪੈ ਸੀ, ਕੁਛ ਹਿੱਸਾ ਕਸੂਰ ਦਾ ਪਾਕਿਸਤਾਨ ਚ ਆਏਗਾ। ਅੱਛਾ। ਹੈਂ, ਸਿੰਧੀ ਦਾ ਹੁਕਮਰਾਨ ਸੀ ਤੇ ਬਗੈਰ ਮੌਤ ਤੋਂ ਮਾਰਿਆ ਜਾਏਗਾ। ਉਹ ਭੱਟੋ ਸੀ। ਉੱਥੇ ਹਿੰਦੁਸਤਾਨ ਦੇ ਵਿੱਚ ਆਪਣੇ ਖਾਨਦਾਨ 'ਚ ਕਿਹੜੇ ਕਿਹੜੇ ਲੋਕ ਸੀ ਤੁਹਾਡੇ ਵੱਲ, ਉਹ ਸਾਰਾ ਜ਼ਰਾ ਦੱਸਣਾ। ਮੇਰਾ ਪਿਓ ਨੱਥੂ ਸੀ, ਅੱਛਾ। ਤੇ ਤਾਇਆ ਮੇਰਾ ਝੰਡਾ ਸੀ, ਹੂੰ। ਦੂਜਾ ਅਲੀਸ਼ੇਰ ਸੀ, ਹੂੰ। ਮੰਦਾ ਸੀ। ਹੂੰ। ਇਹ ਅਸੀਂ ਇੱਕ ਟੱਬਰ ਦੇ। ਇੱਕ ਟੱਬਰ ਸੀ। ਹਾਂ। ਠੀਕ ਹੈ। ਤੇ ਉੱਥੇ ਕੀ ਕੰਮ ਕੀ ਸੀ ਆਪਣਾ? ਜ਼ਿਮੀਂਦਾਰ। ਕਿੰਨੀਆਂ ਮਈਆਂ ਸੀ, ਕੀ ਕੁਛ ਸੀ ਤੁਹਾਡੇ ਕੋਲ? ਮਾਲ ਬਸਰਾ ਸੀ ਸਾਡਾ। ਅੱਛਾ। 6-7 ਮਈਆਂ ਸੀ, ਹੂੰ। 6-7 ਦੂਰੇ ਨਿੱਕੇ ਡੰਗਰ ਸੀ। ਹੂੰ। ਸੁਬਾਹ ਛੱਡਣਾ ਸਾਰੇ ਪਿੰਡ ਦਾ ਮਾਲ, ਹੂੰ। ਤੇ ਦਰੋਂ ਪਾਰ ਹੂੰ। ਉੱਥੇ ਚਾਰਨਾ, ਹੂੰ। ਸ਼ਾਮ ਨੂੰ ਭੌਂ ਕੇ ਫਿਰ ਆ ਜਾਣਾ। ਹੂੰ। ਤੇ ਬਾਕੀ ਜਿਹੜਾ ਟੱਬਰ ਦੂਆ ਸੀ, ਹੂੰ। ਉਹਨਾਂ ਨੇ ਹੈਗਾ ਸੀ ਆਪਣਾ ਸ਼ਾਦੀ, ਹੂੰ। ਬੜੀ ਸ਼ਾਦੀ ਦੇ ਮੁੰਡੇ ਸੀ, ਹੂੰ। ਮੰਦੋ ਸੀ, ਨੂਰ ਸੀ, ਹੂੰ। ਸ਼ਰੀਰ ਸੀ, ਹੂੰ। ਇਹ ਉਹਦੇ ਪੁੱਤ ਸੀ। ਅੱਛਾ। ਤੇ ਇੱਕ ਟੱਬਰ ਹੈਗਾ ਸੀ ਮਨਸ਼ਾ, ਗੁਲਾਮ, ਹੂੰ। ਹੁਕਮਦੀਨ, ਹੂੰ। ਬੂਟਾ, ਹੂੰ। ਕਾਕਾ, ਅੱਛਾ। ਨੱਥੂ। ਹੂੰ। ਇਹ ਟੱਬਰ ਵੱਖਰਾ। ਇਹ ਵੱਖਰਾ ਸੀ। ਹਾਂ। ਤੇ ਉਹ ਜਿਹੜੇ ਸਿੱਖਾਂ ਦੇ ਘਰ ਸੀ, ਉਹਨਾਂ ਦੇ ਜਿਹੜੇ ਬੱਚੇ ਸੀ, ਜਿੱਦਾਂ ਤੁਹਾਡੀ ਹੁਣ ਉਮਰ ਉਸ ਵੇਲੇ 8-9 ਸਾਲ ਸੀ, ਉਹਨਾਂ ਦੇ ਬੱਚੇ ਵੀ ਹੋਣਗੇ, ਉਹ ਆਪਸ ਵਿੱਚ ਖੇਡਦੇ ਆਉਣ ਜਾਣ ਹੈਗਾ ਸੀ? ਬੱਚੇ ਉਹਦਾ ਸੀ, ਉਹਨਾਂ ਸਾਡੇ ਹੁੰਦੇ ਵਿਆਹ ਨਹੀਂ ਸੀ ਹੋਏ। ਅੱਛਾ। ਅਜੇ ਕੁਆਰੇ ਸੀ ਹੂੰ। ਜਦੋਂ ਜਾੜੇ ਪੈ ਗਏ। ਅੱਛਾ। ਤੇ ਉਹ ਪਿੰਡ ਦੇ ਵਿੱਚ ਕੋਈ ਮੇਲਾ, ਕੋਈ
ਇਦਾਂ ਦੀ ਸ਼ੈ ਜਿੱਦਾਂ ਈਦ ਆ ਗਈ ਜਾਂ ਕੋਈ ਸਿੱਖਾਂ ਦਾ ਗੁਰਪੁਰਬ ਆ ਗਿਆ ਜਾਂ ਕੋਈ ਇਦਾਂ ਦੀ ਸ਼ੈ ਆ ਗਈ, ਤੇ ਉਹ ਫਿਰ ਕੋਈ ਇਦਾਂ ਦਾ ਕੋਈ ਈਦ ਵਗੈਰਾ ਜਾਂ ਮੇਲਾ ਵਗੈਰਾ ਕੋਈ ਲੱਗਦਾ ਤੁਸੀਂ ਦੇਖਿਆ? ਮੇਲਾ ਇਹਨਾਂ ਦਾ ਤੀਆਂ ਹੁੰਦੀਆਂ ਸੀ ਲਾਗੇ ਰੀਡੇ ਸ਼ਹਿਰ, ਆਪਣਾ ਉੱਥੇ ਹੀ ਨਾਲ ਹੀ ਗੁਰਦੁਆਰਾ ਸੀ। ਅੱਛਾ। ਤੇ ਉੱਥੇ ਰੱਸਾ ਖਿੱਚਦੇ ਸੀ, ਹਾਂ। ਇਸੇ ਕਬੱਡੀ ਖੇਡਦੇ ਨਾ, ਹਾਂ। ਉੱਥੇ ਰੱਸਾ ਖਿੱਚਦੇ ਸੀ। ਹਾਂ। ਇਹੋ ਜਿਹੇ ਕੰਮ ਸੀ ਉੱਥੇ। ਹੋਰ ਮੇਲਾ ਜਿਹੜਾ ਸੀ ਉਹ ਘੁੰਮਣਾ ਦਾ ਸੀ। ਅੱਛਾ। ਹਾਂ। ਉਹ ਕਿਵੇਂ ਦਾ ਸਕਦਾ ਸੀ? ਪਿੰਡ ਲਾਗੇ ਸੀ ਘੁੰਮਣ, ਉੱਥੇ ਮੇਲਾ ਲੱਗਦਾ ਸੀ। ਸਿੱਖ ਵੀ ਮੁਸਲਮਾਨ ਵੀ ਸਭ ਉੱਥੇ ਇਕੱਠੇ ਹੁੰਦੇ ਸੀ। ਉੱਥੇ ਵੀ ਕਬੱਡੀ ਹੋਣੀ, ਘੋਲ ਹੋਣੇ, ਰੱਸਾ ਖਿੱਚਣਾ। ਜਿਹੜਾ ਆਪਣੇ ਸਾਡੇ ਗਏ ਸੀ ਰੱਸਾ ਖਿੱਚਣ ਦੇ ਜਲਾਲਾਬਾਦ, ਉਹਨੇ ਇੱਕ ਬੁਰਜੀ ਰੱਖੀ ਸੀ। ਅੱਛਾ। ਇਹ ਬੁਰਜੀ ਚੁੱਕ ਲਓ ਤੇ ਤੁਹਾਂ ਜਿੱਤ ਲਿਆ, ਤੇ ਜੇ ਨਾ ਚੁੱਕੀ ਜੇ ਤੁਸੀਂ ਹਾਰ ਗਏ। ਉਹ ਜਿਹੜਾ ਸਾਡਾ ਤਾਏ ਦਾ ਪੁੱਤ ਨਾ ਸ਼ਰੀਫ, ਉਹ ਕਹਿੰਦੇ ਤੁਸੀਂ ਨਾ ਚੁੱਕੇ ਨੂੰ ਮੈਂ ਚੁੱਕੋ। ਥੱਲੇ ਚੌੜੀ ਸੀ, ਉਦੋਂ ਪਤਲੀ ਸੀ। ਅੱਛਾ। ਉਹਨੇ ਡਾਹ ਕੇ ਥੱਲੇ ਤਰੀ ਚੁੱਕ ਕੇ ਤੇ ਮੋਢੇ ਰੱਖ ਲਈ, ਲੈ ਕੇ ਤੁਰ ਪਿਆ। ਆਂਦਾ ਸਾਨੂੰ ਬੁਰਜੀ ਬੜੀ ਹੋਵੇ ਚੱਲੀਓ। ਉਹਨਾਂ ਘੇਰ ਲਿਆ ਰਾਜ। ਆਂਦੇ ਆ ਲਓ 100 ਰੁਪਈਆ ਲੈ ਲਓ ਤੇ ਬੁਰਜੀ ਦੇ ਦਿਓ। 100 ਰੁਪਈਆ? ਹਾਂ, ਤੇ ਤੁਹਾਂ ਜਿੱਤ ਲਿਆ। 100 ਰੁਪਈਆ ਤਾਂ ਬਹੁਤ ਵੱਡੀ ਰਕਮ। ਬਹੁਤ ਵੱਡੀ। ਉਹ ਚਿੱਤਰ ਨੂੰ ਅੱਡੀਆਂ ਮਾਰਦੇ ਆਉਂਦੇ ਸੀ ਪਿੰਡ ਨੂੰ, ਜਾਂ ਕੇ ਮਠਿਆਈ ਖਾਵਾਂਗੇ ਲੈ। ਤੇ ਜਦੋਂ ਭਿਣਕ ਪਈ, ਜਦੋਂ ਇਸ ਚੀਜ਼ ਦੀ ਆਵਾਜ਼ ਆਈ ਕਿ ਜਨਾਬ ਹੁਣ ਵੰਡ ਹੋਣ ਲੱਗੀ ਹੈ, ਉਸ ਵੇਲੇ ਤੁਹਾਨੂੰ ਇਹ ਖਬਰ ਕਿਵੇਂ ਪਤਾ ਲੱਗੀ? ਪਿੰਡ ਤੱਕ ਇਹ ਖਬਰ ਕਿਵੇਂ ਆਈ? ਉਹ ਜੀ ਫਿਰ ਜਦੋਂ ਰਾਤ ਲੰਘ ਗਈ ਨਾ, ਫਿਰ ਪਤਾ ਲੱਗਾ ਇਹ ਹਿੰਦੁਸਤਾਨ ਹੋ ਗਿਆ ਤੇ ਉੱਠ ਖਲੋਵੋ। ਪਹਿਲੇ ਨਹੀਂ ਸੀ ਕੋਈ ਖੱਪ ਪੈਂਦੀ ਕਿ ਕੋਈ ਨਾ, ਬਾਬੇ ਕਾਇਦੇ ਆਜ਼ਮ ਦੀ? ਕੋਈ ਨਾ, ਕੋਈ ਖੱਪ ਨਹੀਂ ਸੀ ਨਾ। ਅੱਛਾ। ਫਿਰ ਉੱਠ ਖਲੋ ਤੇ ਹਾਂ। ਲਾਗੇ ਬੰਗਲਾ ਸੀ, ਹਾਂ। ਉੱਥੇ ਸਾਰਾ ਪਿੰਡ ਆ ਕੇ ਉੱਥੇ ਬਹਿ ਗਿਆ। ਅੱਛਾ। 5-6 ਪਿੰਡ ਆ ਕੇ ਉੱਥੇ ਬਹਿ ਗਏ। ਅੱਛਾ। ਉੱਥੋਂ ਵੀ 15 ਦਿਨਾਂ ਬਾਅਦ ਫਿਰ ਉੱਠੇ ਆ ਤੇ ਘਵਾਲੀ ਵਾਲੀ ਟਿੱਬੇ ਜਾ ਗਏ। ਉੱਥੇ ਆ ਕੇ ਡੇਰੇ ਲਾ ਕੇ ਬਹਿ ਗਏ ਤੇ ਸਿੱਖ ਜਮ੍ਹਾਂ ਹੋਣ ਲੱਗੇ ਚਰੀਆਂ 'ਚ। ਉਸ ਰਾਤ ਸਾਡੇ ਤੇ ਹਮਲਾ ਸੀ। ਇਹ 14 ਦੀ ਰਾਤ ਕਿ 13 ਦੀ ਰਾਤ? 14 ਦੀ ਰਾਤ। ਇਹ 14 ਦੀ ਰਾਤ? ਹਾਂ। ਅੱਛਾ। ਉਹ ਰਾਤ ਸਾਡੇ ਤੇ ਹਮਲਾ ਸੀ। ਉਧਰੋਂ ਬਲੋਚ ਆ ਗਿਆ ਘਰ ਲੈ ਕੇ। ਗੰਜ ਮਸ਼ੀਨ ਨੂੰ ਬੀੜੀ ਸੀ, ਆਲੇ ਦੁਆਲੇ ਕੜ ਪਏ ਉਹਦੇ ਚਰੀਆਂ ਦੇ ਸਿੱਖ ਭੱਜੇ ਜਾਣ, ਕੋ ਮਰਦੇ ਜਾਣ। ਆਂਦਾ ਚੁੱਕੋ ਇੱਥੋਂ ਕਾਫਲਾ। ਸਾਰਾ ਟੁਰ ਪਏ, ਬਟਾਲੇ ਆ ਗਏ। ਅਗੇ ਇੱਥੇ ਬਹਿ ਜਾਈਏ, ਅਗੇ ਨਹੀਂ ਇੱਥੇ ਨਹੀਂ ਬਹਿਣਾ। ਜਿਹੜਾ ਪੁਲ ਲੰਘ ਜਾ ਉੱਥੇ ਬਦਬੂ ਬਹੁਤ ਆਉਣ ਲਈ। ਪਹਿਲੋਂ ਸਾਡਾ ਕਾਫਲਾ ਜਿਹੜਾ ਗਿਆ ਸੀ ਨਾ, ਉੱਥੇ ਵੱਢ ਟੋਕ ਬਹੁਤ ਹੋਈ। ਉਹ ਵੇਖੀ ਤੁਸੀਂ ਆਪਣੀ ਅੱਖੀਂ? ਹਾਂ। ਉੱਥੇ ਖੂਹ ਭਰੇ ਲਾਸ਼ਾਂ ਦੇ, ਜਵਾਨ ਕੁੜੀਆਂ ਨੇ ਛਾਲਾਂ ਮਾਰਤੀਆਂ ਵਿੱਚ, ਸਿੱਖਾਂ ਦੇ ਕਾਬੂ ਨਾ ਆਈਏ। ਰਾਵੀ ਛਾਲਾਂ ਮਾਰਤੀਆਂ ਤੇ ਉੱਥੇ ਨਹੀਂ ਬਦਬੂ ਹੀ ਬੇਬਾ ਆਈ। ਫਿਰ ਜਿਹੜਾ ਪੁਲ ਨਾ ਕਿਤੇ ਬਹਿ ਗਏ ਉੱਥੇ। ਫਿਰ ਰਾਤ ਉੱਥੇ ਕੱਢੀ। ਸਵੇਰ ਨੂੰ ਜੇਛੜੀ ਆਏ, ਜੇਛੜਾ ਜੀ ਉੱਠੇ ਤੇ ਅਸੀਂ ਆ ਗਏ ਸਿਆਲਕੋਟ। ਸਦਰਾ ਪਿੰਡ ਵਾ ਉੱਥੇ। ਉਹ ਥਾਣੇਦਾਰ ਕਹਿੰਦਾ ਇੱਥੇ ਸਾਡੀ ਚੌਧਰ ਨਹੀਂ ਚੱਲਣੀ। ਉਹ ਕਹਿੰਦੇ ਚੌਧਰ ਨਹੀਂ ਚੱਲਣੀ, ਇੱਥੇ ਰਹਿਣਾ ਨਹੀਂ ਅਸੀਂ। ਉੱਥੇ ਫੇਰ ਤੁਰ ਪਏ। ਫਿਰ ਆ ਗਈ ਇੱਥੇ ਸਾਡੀ ਫੁੱਫੀ ਆ ਮੇਸ ਉੱਥੇ। ਉੱਥੇ ਆ ਗਏ ਤੇ 3 ਦਿਨਾਂ ਦੇ ਸਾਡਾ ਪਿਓ ਵੀ ਮਰ ਗਿਆ, ਰਿਸ਼ਰ ਵੀ ਮਰ ਗਿਆ ਤੇ ਝੰਡਾ ਵੀ ਮਰ ਗਿਆ। ਉੱਥੋਂ ਕਾਫਲਾ ਵਿਛੜ ਗਿਆ। ਉਹੀ ਪਿਛਾਂ ਮੁੜ ਗਏ ਸਾਡੇ ਘਰ ਸਦਰਾਜ। ਉਹ ਲਾਗੇ 60 ਸੀ, ਉੱਥੇ ਚੱਲ ਗਏ। ਅੱਛਾ। ਕੁਛ ਮਾਲ ਚੱਕ ਚੱਲ ਗਏ। ਉਹ ਸ਼ਹੀਦਾਂ ਲਾਗੇ 14 ਚੌਕ ਉੱਥੇ ਚੱਲ ਗਏ। ਅਸੀਂ ਰੋਡੇ ਆ ਗਏ ਤੇ ਜਿਹੜੇ ਲੰਬੜਾਂ ਦੇ ਘਰ 2 ਸੀ, ਉਹ ਪਿੰਡ ਚਗਾਵਾਂ ਤਹਿਸੀਲ ਸਮੁੰਦਰ ਦੀ, ਉਹ ਉੱਥੇ ਆ ਗਏ। ਸਾਰੇ ਜਾਣੇ ਖਿੱਲਰ ਪੱਤਰ ਗਏ। ਜਦੋਂ ਉਧਰੋਂ ਨਿਕਲੇ ਕੋਈ ਸ਼ੈ ਨਾਲ ਲਈ ਕਿ ਸਾਰਾ ਕੁਝ ਛੱਡਤਾ? ਹੋਰ ਸ਼ਾਹੀ ਛੱਡਿਆ, ਉਹ ਜਿਹੜੇ ਢੀਰੇ ਉੱਤੇ ਲੈਣੇ ਉਹ ਹੀ ਬਸ ਭਾਜੜ ਪੈ ਗਈ ਫਟਾਫਟ। ਹਾਂ। ਤੇ
ਉਹ ਤੇ ਇਹ ਗੱਲ ਕਹਿੰਦੇ ਨੇ ਕਿ ਅਸੀਂ ਬਹੁਤ ਕੁਝ ਛੱਡਿਆ ਇੱਥੇ, ਉਧਰ ਤੋਂ ਕੁਝ ਵੀ ਸ਼ਾਇਦ ਨਹੀਂ ਮਿਲੀ ਸਾਨੂੰ। ਉਹ ਆਂਦੇ ਮੁਸਲਮਾਨ ਛੱਡ ਕੇ ਹੁੱਕੇ ਦੇ ਕਨਾਲੀਆਂ। ਹਾਂ ਇਹੀ ਹਾਂ ਇਦਾਂ ਇਹੀ ਗੱਲ ਕਹਿੰਦੇ, ਇਹ ਜੁਮਲਾ ਮਸ਼ਹੂਰ ਹੈ। ਹਾਂ ਮੁਸਲਮਾਨ ਛੱਡ ਕੇ ਹੁੱਕੇ ਦੇ ਕਨਾਲੀਆਂ। ਤੇ ਇਹ ਗੱਲ ਹੈਗੀ ਕੋਈ ਸੱਚਾਈ? ਗੱਲ ਤਾਂ ਸੱਚੀ ਆ। ਅੱਛਾ। ਪਰ ਉਧਰੋਂ ਆਇਆ ਕੁਛ ਨਹੀਂ ਗਾ। ਜਿਹੜੇ ਪੁਲ ਤੋਂ ਪਿੱਛੇ ਛਟਾਲੇ ਆ ਸਭ ਕੁਛ, ਜੋ ਸੋਟਾ ਲੱਕੜੀ ਜੋ ਬਿਸਤਰੇ ਮੰਜੇ ਹਰ ਸ਼ਾਇ ਉਹਨਾਂ ਛਟਾਲੇ ਗਾਂ ਬੰਦੇ ਹੀ ਆਏ ਸਰ। ਇਹ ਲੁੱਟਮਾਰ ਕੋਈ ਮਖਸੂਸ ਕੋਈ ਜਥਾ ਕਰਦਾ ਸੀ ਜਸਾ ਜਾਂ ਇਹ ਕੋਈ ਜਿੱਦਾਂ ਫੌਜ ਬਣੀ ਐ ਸੀ ਜਾਂ ਉਹ ਕਰਦੇ ਸੀ? ਨਹੀਂ ਜਸਾ ਜੀ ਜਥਾ ਕਰਦਾ ਸੀ। ਜਸਾ ਇਹ ਮੁਖਤਲਿਫ ਜਥੇ ਬਣ ਗਏ ਸਿੱਖਾਂ ਦੇ। ਆ ਅੱਛਾ। ਉਹਨਾਂ ਲਾਲਚ ਦਿੱਤਾ ਸੀ ਇਹਨਾਂ ਨੂੰ ਹਾਂ ਸਿੱਖਾਂ ਨੂੰ, ਹਾਂ ਆ 5 ਜਿਹੜੇ ਤੁਹਾਨੂੰ ਦੇ ਦਾਂਗੇ। ਅੱਛਾ। ਤੇ ਮੁਸਲਮਾਨ ਕੋਈ ਨਹੀਂ ਜਾਣਾ ਚਾਹੀਦਾ। ਇਹ ਲਾਲਚ ਕਿੰਨੇ ਦਿੱਤੀ ਹਿੰਦੂਆਂ ਨੇ? ਆ ਹਿੰਦੂ ਠੀਕ ਹੈ। ਉਹਨਾਂ ਜਦੋਂ ਹੀ ਪੁੱਤਰ ਗਏ ਉਹਨਾਂ ਜਿਹੜੇ ਮੁਸਲਮਾਨ ਵਧੀ ਉਹਦੇ ਨੱਸਿਆ ਏ, ਜਿਹੜੇ ਮਰ ਗਏ ਉਹ ਮਰ ਗਏ। ਜਦੋਂ ਇੱਧਰ ਪਤਾ ਲੱਗਾ ਇਹਨਾਂ ਫਿਰ ਨਹਿਰੋ ਨੂੰ ਗੱਡੀ ਆਈ ਸੀ, ਉਹਦੇ ਪਿੱਛੇ ਕਿੰਜਲ ਲੱਗਾ ਇਹ ਗਾੜੀ। ਅੱਛਾ। ਬਹੁਤ ਭਰੀ ਸੀ। ਉਹਨਾਂ ਮੂਵਮੈਂਟ ਸ਼ੁਰੂ ਕਰਤਾ, ਗੱਡੀ ਆਉਣ ਲਈ ਮੁਸਲਮਾਨ ਡਰਾਈਵਰ ਸੀ, ਉਹਨਾਂ ਗੱਡੀ ਲੱਕਤੀ ਉੱਥੇ। ਅੱਛਾ। ਉਹਦੇ ਵਿੱਚ ਇੱਕ ਨਿੱਕਾ ਜੀਵ ਵੀ ਨਹੀਂ ਨਿਕਲਦਾ, ਸਭ ਕੁਦਰਤ। ਉਹ ਲੈਣ ਤੇ ਇਦਾਂ ਖੂਨ ਚੱਲਦਾ ਸੀ ਤਾਂ ਨਹਿਰ ਚੱਲਦੀ। ਫਿਰ ਇੱਕ ਗੱਡੀ ਲੈਲਪੁਰ ਨੂੰ ਗਈ ਭਰੀ ਤੇ ਇੱਕ ਲਾਹੌਰੋਂ ਆਈ ਗੱਡੀ, ਉਹਦੇ ਮਗਰ 2 ਡੱਬੇ ਸੀ। ਉਹਨਾਂ ਰਾਵੀਆਂ ਪਰਲੇ ਬੰਨੇ ਖਿੱਚ ਕੇ ਬ੍ਰੇਕਾਂ ਲਾਤੀ। ਇੱਧਰੋਂ ਗਈ ਫਿਰ ਗੱਡੀ ਭਰੀ, ਬੱਚੀ ਵੀ ਵਿੱਚ ਜਾ ਕੇ 4 ਮੋਗੀਆਂ ਲੈ ਗਈਆਂ। ਉਹ ਵੀ ਸਾਰੀ ਗੱਡੀ ਨਾਲ ਵੱਡੀ। ਪਹਿਲੂ ਇਹਨਾਂ ਕੁਛ ਨਹੀਂ ਆਖਿਆ। ਜਦੋਂ ਉਹਨਾਂ ਪਤਾ ਲੱਗਾ ਸਾਡੇ ਭਰਾਵਾਂ ਨੂੰ ਮਾਰੀ ਜਾਂਦੇ ਆ, ਫੇਰ ਲੱਗੇ ਆ। ਤੇ ਜਿਹੜੇ ਪੈਦਲ ਸੀ ਜਾਂਦੇ, ਲਾਹੌਰ ਦੇ ਪਰਲੇ ਬੰਨੇ ਪੁਲ ਸੀ, ਅਗਲੇ ਬੰਨੇ ਮਾਮਾ, ਪਿਛਲੇ ਬੰਨੇ ਭਿਣੇਵਾ ਸੀ। ਉਹ ਉਧਰ ਵੱਢੀ ਜਾਂਦਾ ਸੀ, ਉਹ ਉਧਰ ਵੱਢੀ ਜਾਂਦੇ। ਕੋਈ ਅਜੇ ਕੋਈ ਨੱਸ ਕੇ ਨਹੀਂ ਹੋ ਗਿਆ ਜੇ ਨਿਕਲਣ ਨੂੰ ਕੋਈ ਨਹੀਂ ਦਿੱਤਾ ਇਹਨਾਂ। ਇਹ ਗੱਲ ਤੇ ਉਹ ਵੀ ਕਰਦੇ ਨੇ ਕਿ ਸਾਡਾ ਵੀ ਬੜਾ ਨੁਕਸਾਨ ਹੋਇਆ, ਸਾਡੇ ਬੰਦੇ ਵੀ ਵੱਡੇ ਮੁਸਲਮਾਨਾਂ ਨੇ। ਪਹਿਲੋਂ ਉਹਨਾਂ ਵੱਢੀ, ਪਹਿਲੋਂ ਉਹਨਾਂ ਨੇ। ਹਾਂ ਛੇੜ ਉਹਨਾਂ ਛੇੜੀ, ਆਪਣੇ ਭਰਾ ਆਪੇ ਮਾਰ ਲਏ। ਉਹ ਕੁੜੀ ਜਾਵੇ ਬਚੇ ਰਹਿ ਗਏ। ਖੱਤਰੀ ਹਿੰਦੂ ਉਹਨਾਂ ਦਾ ਨੁਕਸਾਨ ਹੀ ਕੋਈ ਨਹੀਂ ਹੋਇਆ। ਇਹ ਆਸ ਵਿੱਚ ਆਪ ਹੀ ਮਰੇ ਤੇ ਮਾਰੇ ਉਹਨਾਂ ਹੀ ਲਾਲਚ ਦੇ ਤੇ ਮੁੜ ਕੇ ਦਿੱਤਾ ਵੀ ਕੱਖ ਨਹੀਂ। 5 ਜ਼ਿਲ੍ਹੇ ਕਹਿੰਦੇ ਦਵਾਂਗੇ, ਨਹੀਂ ਦਿੱਤਾ ਕੱਖ। ਕੋਈ ਇਸ ਪੂਰੀ ਵੰਡ ਦੇ ਦੌਰਾਨ ਬਾਬਾ ਜੀ ਕੋਈ ਤੁਹਾਨੂੰ ਕੋਈ ਵਾਕਿਆ ਯਾਦ ਹੈ, ਕੋਈ ਐਸਾ ਦਰਦਨਾਕ ਕਿ ਕੋਈ ਤੁਸੀਂ ਆਪਣੀ ਅੱਖੀ ਦੇਖਿਆ ਹੋਵੇ, ਕਿਸੇ ਨੂੰ ਵੜ ਟੁੱਕ ਹੁੰਦੇ, ਕੋਈ ਕਿਸੇ ਨੂੰ ਮਰਦੇ? ਤੁਸੀਂ ਨਹੀਂ ਵੇਖਿਆ। ਤੇ ਤੁਸੀਂ ਆਏ ਕਿਵੇਂ ਸੀ? ਕਿਸੇ ਗੱਡੇ ਤੇ, ਰੇਲ ਤੇ, ਕਿੱਥੇ ਬਹਿ ਕੇ ਆਏ? ਭਾਈ ਪੈਦਲ ਤੁਰ ਕੇ। ਪੈਦਲ? ਕਿੰਨਾ ਚਿਰ ਲੱਗਾ ਤੁਹਾਨੂੰ ਆਉਣ ਲੱਗੇ? ਸਾਨੂੰ ਕੋਈ ਲੱਗ ਹੀ ਗਏ 5-6 ਦਿਨ। ਤੇ ਆਏ ਤਾਂ ਤੁਸੀਂ ਬਾਅਦ 2 ਕੱਪੜੇ ਆਏ ਸੀ, ਖਾਣ ਪੀਣ ਦਾ ਫਿਰ ਕੀ ਕਰਦੇ ਸੀ? ਖਾਣ ਪੀਣ ਦਾ ਅੱਲਾ ਦੇਈ ਜਾਂਦਾ ਸੀ, ਇਹਦੇ ਤਾਂ ਮੁਸਲਮਾਨ ਦੇਈ ਜਾਂਦੇ ਸੀ ਖਾਣ ਨੂੰ। ਤੇ ਜਦੋਂ ਅਸੀਂ ਸਸਰਾਲ ਨੂੰ ਆਇਆ ਗੱਡੀ ਬਹਿ ਕੇ ਆਏ। ਅੱਛਾ। ਸ਼ਾਂਗਾ ਜਾ ਕੇ ਉਤਰੇ। ਤੇ ਕਿੰਨਾ ਕਾਫਲਾ ਟੁਰਿਆ ਸੀ ਤੁਹਾਡਾ? ਉਸ ਕਾਫਲੇ 'ਚ ਕਿੰਨੇ ਕੁ ਲੋਕ ਹੋਣਗੇ? ਉਹ ਕਾਫਲੇ 'ਚ ਹੈ ਸੀ ਕੋਈ 17-18 ਹਜ਼ਾਰ ਬੰਦਾ। 17-18 ਹਜ਼ਾਰ? ਹਾਂ। ਅੱਛਾ। ਲਾਹੌਰ ਪਿੰਡ ਸਾਰੇ ਇਕੱਠੇ ਹੋਏ। ਤਾਂ ਤੁਹਾਨੂੰ ਕੋਈ ਜਥਾ ਨਹੀਂ ਪਿਆ? ਬੰਦੇ ਤੁਹਾਡੇ ਜ਼ਿਆਦਾ ਵੇਖ ਲਏ ਨਾ ਉਹਨਾਂ ਨੇ? ਨਹੀਂ। ਹਾਂ। ਉਹ ਜਿਹੜਾ ਬਲੋਚ ਆਇਆ ਕਿ ਨਹੀਂ, ਉਹਨੇ ਬਚਾਇਆ ਸਾਨੂੰ। ਅੱਛਾ। ਹਾਂ ਉਹ ਫੌਜੀ ਸੀ, ਉਹਨੇ ਬਚਾਇਆ। ਉਹਨੇ ਬਚਾਇਆ। ਉਹ ਅੱਗੇ ਲੱਗਾ ਰਿਹਾ ਤੁਹਾਡੇ? ਉਹ ਕਾਫਲੇ 4 ਸਵੇਰੇ ਘੁੰਮਦਾ ਫਿਰਦਾ ਇੱਦਾਂ। ਗਾੜੀ ਮਸ਼ੀਨ ਚੱਲਦੀ ਸੀ, ਆਲੇ ਦੁਆਲੇ ਘੁੰਮਦਾ ਫਿਰਦਾ। ਉਹ ਲਿਆ ਕੱਢ ਕੇ। ਤੇ ਜੇ ਨਾ ਹੁੰਦਾ ਸਾਡੀ ਵੱਟ ਟੁੱਕ ਹੋ ਜਾਣੀ, ਇਹਦੇ ਨਾਲ ਸਾਨੂੰ ਵੀ ਨਹੀਂ ਛੱਡਣਾ। ਤੇ ਜਿੱਥੇ ਬੰਦੇ ਦਾ ਜਨਮ ਹੋਵੇ ਜਾਂ ਜਿੱਥੇ ਬੰਦੇ ਦੀ ਜੰਮਣ ਭੂਮੀ ਹੋਵੇ, ਜਿੱਥੇ ਬੰਦਾ ਪੈਦਾ ਹੋਇਆ ਹੋਵੇ, ਉਹ ਥਾਂ ਤੇ ਬੰਦੇ ਨੂੰ ਬੜੀ ਯਾਦ ਆਉਂਦੀ ਹੈ। ਮੈਨੂੰ ਅਜੇ ਯਾਦ ਨਹੀਂ ਤਾਂ ਪਤਾ ਨਹੀਂ ਇਹਨਾਂ ਦੇ ਜੰਮਣ ਭੂਮੀ ਆ ਸਾਡੀ ਹੋਊਗਾ।
ਉਹਨੂੰ ਯਾਦ ਆਉਂਦੀ ਹੈ? ਹਾਂ, ਇੱਕ ਸਿਰ ਮੈਂ ਰਹਿਣਾ, ਇੱਕ ਕਸ਼ੀਰ ਲੰਬੜ ਰਹਿੰਦਾ। ਸਾਰੇ ਪਿੰਡ 'ਚ ਦੋ ਹੀ ਰਹਿੰਦੇ, ਬਾਕੀ ਪਸੰਦ। ਹੁਣ ਕਦੀ ਬਹਿ ਕੇ ਉਸ ਪਿੰਡ ਦਾ ਨਕਸ਼ਾ ਕੋਈ ਲੰਮੇ ਪੇ ਸੋਚਦੇ ਕਦੀ ਹਰ ਨਹੀਂ ਸ਼ਾਇਦ ਚਾਹੇ? ਵੀ ਰੱਖਾਂਗੇ। ਅੱਛਾ, ਉਹਦੀ ਯਾਦ ਆਉਂਦੀ ਹੈ। ਪਿੱਛੇ ਨਿਗਾਹ ਮਾਰੀ ਹਰ ਸ਼ਾਇਦ ਦੀ। ਮੈਂ ਛੋਟਾ ਹਾਂ ਤੇ ਮੈਂ ਚਲ ਗਿਆ ਦਰਿਆ ਤੇ ਅੱਛਾ। ਮੱਛੀਆਂ ਫੜਨ। ਹਾਂ ਮੰਡੀ 'ਚ ਕੱਢਿਆ ਟੋਇਆ, ਹਾਂ ਟੋਇਆ ਕੱਢ ਕੇ ਤੇ ਮੈਂ ਮੱਛੀਆਂ ਫੜ ਸੁੱਟੀ ਗਿਆ ਵਿੱਚ। ਹਾਂ ਇੱਕ ਛਤੀਰੀ ਆਈ ਰੁੜਦੀ, ਹਾਂ ਮੈਂ ਮੱਛੀਆਂ ਛੱਡਦੀਆਂ, ਛਤੀਰੀ ਤੇ ਬਹਿ ਗਿਆ, ਬੂਟੇ ਲੈਣ ਡਿਆ ਪਿਆ ਦਰਿਆ 'ਚ ਹੀ। ਦਰਿਆ 'ਚ। ਗਾੜੀ ਆ ਗਈ ਘੁੰਮਣ ਘੇਰੀ, ਹਾਂ ਛਤੀਰੀ ਵਿੱਚ ਪੈ ਗਈ। ਹਾਂ ਕਦੀ ਛਤੀਰੀ ਥੱਲੇ ਤੇ ਮੈਂ ਉੱਤੇ, ਤੇ ਕਦੀ ਛਤੀਰੀ ਉੱਤੇ ਤੇ ਮੈਂ ਥੱਲੇ। ਹਾਂ ਟੱਬਾ ਮੈਂ ਭਰਿਆ, ਹਾਂ ਸਿਰ ਖਟਾਏ ਦੇ ਖਲੋਤਾ ਵਹਿੰਦਾ ਸੀ। ਹਾਂ ਉਹ ਜਿਉਂ ਭੱਜਾ ਹੀ ਉਹ, ਹਾਂ ਜਿਹੜੇ ਸਿਰ ਆ ਗਿਆ ਉਧਰੋਂ ਛਤੀਰੀ ਖਿੱਚ ਲਈ। ਹਾਂ ਆਂਦਾ ਜੇ ਮੈਂ ਨਾ ਆਉਂਦਾ ਤੂੰ ਤਾਂ ਮਰ ਗਿਆ ਸੀ। ਮੈਂ ਮੈਨੂੰ ਪਤਾ ਘੁੰਮਣ ਘੇਰੀ ਪੈ ਜਾਣੀ। ਉਹਨੇ ਲਿਆ ਕੇ ਘਰੋਂ ਕਹੀ, ਹਾਂ ਮੰਡੀ ਕੱਢਿਆ ਟੋਇਆ, ਛਤੀਰੀ ਵਿੱਚ ਨੱਪ ਤੀ। ਅੱਛਾ। ਰਾਤ ਨੂੰ ਪੁੱਟ ਕੇ ਲੈ ਗਏ। ਤੇ ਬੜੀਆਂ ਮੌਜਾਂ ਸੀ ਪਾ ਉੱਧਰ। ਹਾਂ, ਕੋਈ ਹੋਰ ਗੱਲਬਾਤ ਕੋਈ ਉੱਥੇ ਦੀ ਯਾਦ ਹੈ ਤੁਹਾਨੂੰ? ਹੋਰ ਇਹੋ ਹੀ ਗੱਲਬਾਤ ਆ, ਗੁਰਦੁਆਰੇ ਨੂੰ ਗਏ ਪੂੜੀਆਂ ਖਾਣ। ਹਾਂ ਗਾੜੀ ਦਾ ਖੂਹ ਲੱਗਾ ਸੀ, ਜਿਹਦਾ ਢਾਰਾ ਨਹੀਂ ਹਾਂ ਇੰਨਾ ਉੱਚਾ ਥੜਾ। ਹਾਂ ਅਸੀਂ ਸਾਰੇ ਚੜ ਗਏ ਖੂਹ ਤੇ, ਅੱਛਾ। ਲੈ ਵੇ ਫੇਰ ਉਹਨੂੰ ਹਾਂ ਭਜਾਈ ਫਿਰੀਏ। ਉਹਦਾ ਤੁੱਕਾ ਮਗਰੋਂ ਲੈ ਗਿਆ, ਉਹ ਪੁੱਠਾ ਚੱਲਣ ਡਿਆ ਵੇ। ਅੱਛਾ। ਇੱਕ ਮੁੰਡੇ ਦੇ ਵੱਜੀ ਇੱਥੇ ਮੱਥੇ ਤੇ, ਹਾਂ ਮਦਾਨੀ ਜੀਰਾ ਪੈ ਗਿਆ। ਹਾਂ ਹਾਂ ਮੇਰੇ ਵੱਜੀ ਢੂੰਗੇ ਤੇ ਮੈਂ ਡੇਢ ਦਾ ਥੱਲੇ ਆ ਗਿਆ, ਬਾਕੀ ਦੱਸ ਗਏ। ਅੱਛਾ। ਤੇ ਉਸ ਵੇਲੇ ਕੋਈ ਪੜ੍ਹਾਈ ਦਾ ਹੈ ਸੀ, ਕੋਈ ਸਕੂਲ, ਕੋਈ ਮਦਰਸਾ ਹਾਂ ਹੈਗਾ। ਜਾਂਦੇ ਸੀ ਤੁਸੀਂ? ਆ ਮੈਂ ਤਾਂ ਨਹੀਂ ਗਿਆ, ਮੇਰਾ ਵੱਡਾ ਭਾਈ ਜਾਂਦਾ। ਵੱਡਾ ਭਾਈ ਜਾਂਦਾ ਸੀ? ਹਾਂਜੀ, ਅੱਛਾ। ਉਹ ਪੱਕੀ ਦਾ, ਹਾਂ ਉਹ ਪੱਕੀ ਦਾ ਹਾਂ ਤੇ ਇੱਥੇ 10 ਕਰ ਲਾ ਤੇ ਮੁਕਾਬਲਾ ਫੇਰ ਵੀ ਨਹੀਂ ਹੁੰਦਾ। ਅੱਛਾ। ਉਹ ਪੜ੍ਹਾਈ ਚੰਗੀ ਸੀ, ਇਹ ਪੜ੍ਹਾਈ ਕੋਈ ਨਹੀਂ। ਤੇ ਇਹ ਇੱਧਰ ਜਦੋਂ ਆਏ ਆ ਫਿਰ ਕੋਈ ਸ਼ਾਇਦ ਕੋਲ ਹੈ ਨਹੀਂ ਸੀ, ਕਿਉਂਕਿ ਮਈਆਂ ਵੀ ਉੱਥੇ ਛੱਡ ਦਿੱਤੀਆਂ, ਆਪਣਾ ਸਾਰਾ ਮਾਲ ਡੰਗਰ ਵੀ ਉੱਥੇ ਛੱਡ ਆਏ। ਫਿਰ ਇੱਥੇ ਆ ਕੇ ਫਿਰ ਕਿੱਦਾਂ ਸ਼ੁਰੂ ਕੀਤਾ, ਨਿਜ਼ਾਮ ਕਿੱਦਾਂ ਚਲਾਇਆ ਫਿਰ? ਅੱਲਾ ਨੇ ਚਲਾਤਾ। ਅੱਛਾ ਜਿੱਦਾਂ ਉੱਧਰ ਛੱਡਿਆ ਉੱਦਾਂ ਹੀ ਇੱਧਰ ਸਾਨੂੰ ਮਿਲ ਗਿਆ ਸਭ ਕੁਝ। ਅੱਛਾ। ਹਾਂਜੀ, ਹਰ ਸ਼ੈਲਨ ਦੇਤੀ, ਹਾਂ ਮਈਆਂ ਦੇਤੀਆਂ, ਢੱਗੇ ਦੇਤੇ, ਹਾਂ ਆਪਣੀ ਵਾਹੀ ਕੰਡ ਲੈ ਵੇ। ਹਾਂ। ਇਹ ਮੈਨੂੰ ਦੱਸੋ ਕਿ ਜਦੋਂ ਉਧਰੋਂ ਵੰਡ ਹੋ ਕੇ ਜਿਹੜੇ ਲੋਕ ਇੱਧਰ ਨੂੰ ਆਏ ਨੇ, ਉਹ ਆ ਕੇ ਇਦਾਂ ਹੀ ਬਹਿ ਜਾਂਦੇ ਸੀ ਜਾਂ ਗਵਰਨਮੈਂਟ ਕੋਈ ਅਲਾਟ ਕਰਦੀ ਸੀ ਉਹਨਾਂ ਨੂੰ, ਘਰ ਗਿਆ, ਘਰ ਤੁਹਾਡਾ ਵਾ, ਇੰਨੀਆਂ ਮੱਝਾਂ ਤੁਹਾਡੀਆਂ? ਹਾਂ, ਜਿਹਨੂੰ ਥਾਂ ਲੱਭ ਪਿਆ ਬਹਿ ਗਏ, ਜਿਹਨੂੰ ਜਿੱਥੇ ਲੱਭ ਗਈ ਜਗ੍ਹਾ। ਅੱਛਾ। ਤੇ ਜ਼ਮੀਨ ਜਿਹੜੀ ਉਹ ਜੀਆਂ ਭਰਤੀ ਕਿੱਲਾ ਪੈਂਦਾ। ਅੱਛਾ। ਜਦੋਂ ਪਿੱਛੋਂ ਜ਼ਮੀਨ ਆਈ ਕਿ ਨਹੀਂ, ਹਾਂ ਫੇਰ ਵੰਡ ਪਈ ਹੈ ਪੂਰੀ। ਹਾਂ ਉਦੋਂ ਕਮੀਆਂ ਵੀ ਪਵਾ ਲਈ, ਮਰਾਸੀਆਂ ਵੀ ਪਵਾ ਲਈ, ਸਾਰਿਆਂ ਪਵਾ ਲਈ। ਹਾਂ ਤੇ ਜਿਹਦੀ ਆਈ ਸੀ ਉਹਨੂੰ ਪਈ, ਉਹਨਾਂ ਦੀ ਟੁੱਟ ਗਈ। ਆਪਣੇ ਪਿੰਡ ਦੀ ਸਭ ਤੋਂ ਵਧੀਆ ਸ਼ੈ ਕੀ ਸੀ? ਸਭ ਤੋਂ ਵਧੀਆ ਸ਼ਾਇਦ ਮਸਜਿਦ ਹੀ ਹੁੰਦੀ ਆ। ਹਾਂ, ਮਸਜਿਦ ਸੀ। ਹਾਂ ਤੇ ਹੋਰ 3 ਮਰਬੇ ਸਾਡੇ ਦਰਿਆਬਰ ਦਾ ਹੋ ਗਏ ਸੀ, ਹਾਂ ਤੇ 16 ਕਿੱਲੇ ਰਹਿੰਦੇ ਸੀ ਸਾਡੇ। ਕਦੀ ਮਨ 'ਚ ਇਹ ਆਇਆ ਕਿ ਮੈਂ ਫੇਰ ਜਾਵਾਂ ਉੱਥੇ, ਜਾ ਕੇ ਆਪਣੀ ਥਾਂ ਵੇਖਾਂ, ਆਪਣਾ ਪਿੰਡ ਵੇਖਾਂ, ਆਪਣੀ ਜਗ੍ਹਾ ਵੇਖਾਂ, ਘਰ ਵੇਖਾਂ? ਆਉਂਦਾ ਤਾਂ ਹੈਗਾ, ਪਰ ਜਾਣ ਨਹੀਂ ਨਾ ਅਗਲੇ ਦਿੰਦੇ। ਹੁਣ ਹਕੂਮਤ ਆ ਹਿੰਦੂਆਂ ਦੀ, ਹੁਣ ਪਰਮਿਟ ਬਾਂਹ ਵੀ ਲੋ ਤੇ ਤਾਂ ਹੀ ਮਾਰ ਦਿੰਦੇ ਗਏ। ਜਦੋਂ ਖਤਰੇ ਦੀ ਨਾ, ਉਹ ਜਿਹੜਾ ਮਰਜ਼ੀ ਜਾਵੇ ਪਰਮਿਟ ਖੁੱਲੇ। ਨਹੀਂ ਤੇ ਜੇ ਹੁਣ ਦੁਬਾਰਾ ਉਹ ਇਦਾਂ ਦਾ ਨਿਜ਼ਾਮ ਕਰ ਦੇਣ ਤੇ ਉਹ ਤੁਸੀਂ ਆਪਣੀ ਪਿੰਡ ਜਾ ਕੇ ਆਪਣੀ ਥਾਂ ਪਹਿਚਾਣ ਲਓਗੇ? ਹਾਂਜੀ, ਯਾਦ ਆ? ਅੱਛਾ। ਹਰ ਸ਼ਾਹ ਯਾਦ ਆ ਸਾਨੂੰ। ਛੱਪੜ ਦੇ ਕੰਢੇ ਤੇ ਸਾਡੀ ਹਵੇਲੀ ਸੀ, ਉਹਦੇ ਅਗਲੇ ਬੰਨੇ ਲੰਬੜਾ ਦੀ ਹਵੇਲੀ ਆ ਜਾਂਦੀ ਸੀ। ਗਾੜੀ ਪਿੱਪਲ ਆ ਜਾਂਦਾ ਸੀ, ਪਿੱਪਲ ਥੱਲੇ ਖੂਹ ਸੀ,
ਨਾਲ ਮਸਜਿਦ ਸੀ, ਉਹਦੇ ਸਾਹਮਣੇ ਬੂਹਾ ਸਾਡਾ ਸੀ, ਹੂੰ ਹਰ ਸ਼ਾਹ ਯਾਦ। ਉਹ ਬਾਅਦ ਆਖਰੀ ਗੱਲਬਾਤ ਮੈਂ ਤੁਹਾਡੇ ਨਾਲ ਕਰਾਂਗਾ। ਅਸੀਂ ਤੁਹਾਨੂੰ ਠੰਡ 'ਚ ਪਾਇਆ ਵੀ, ਤੁਹਾਡਾ ਬਹੁਤ ਵੇਲਾ ਵੀ ਲੈ ਲਿਆ ਸੀ। ਅਸੀਂ ਤੇ ਖੈਰ ਕੋਈ 47 ਤੋਂ ਬਾਅਦ, ਯਾਨੀ ਕਿ 53 ਤੇ 24 ਕੁਛ 77 ਕੁ ਸਾਲ ਹੋ ਗਏ ਨੇ ਪਾਕਿਸਤਾਨ ਤੇ ਹਿੰਦੁਸਤਾਨ ਨੂੰ ਬਣੇ ਨੂੰ। ਅਸੀਂ ਤਾਂ ਬਸ ਕਿਤਾਬਾਂ 'ਚ ਪੜ੍ਹਿਆ ਵਾ ਜਾਂ ਅਸੀਂ ਸੁਣਿਆ ਵਾ, ਤੁਸੀਂ ਵੇਖਿਆ ਵਾ। ਤੁਸੀਂ ਕੀ ਸਮਝਦੇ ਹੋ ਕਿ ਇਹ ਵੰਡ ਹੋਣੀ ਚਾਹੀਦੀ ਸੀ ਕਿ ਨਹੀਂ? ਵੰਡ ਹੋਣੀ ਚਾਹੀਦੀ ਸੀ। ਅੱਗੇ ਹਿੰਦੂ ਤੇ ਮੁਸਲਮਾਨ ਇਕੱਠੇ ਸੀ। ਇਹਨੇ ਜਦੋਂ ਬਾਂਗ ਦੇਣੀ ਆ ਉਦੋਂ ਉਹਨਾਂ ਆਟਾ ਗੁੰਨ ਲੈਣਾ, ਬਾਅਦ 'ਚ ਗੁੰਨਣਾ ਬਾਂਗ ਦੇ ਕਹਿੰਦੇ ਸਾਡੇ ਆਟੇ ਬੰਗੇ ਜਾਂਦੇ ਆ ਹੈਂ ਤੇ ਆਟੇ ਬੰਗੇ ਜਾਂਦੇ ਆ ਗਊ ਨਹੀਂ ਸੀ ਕਰਨ ਦਿੰਦੇ, ਦੂਜਾ ਡੰਗਰ ਕਰ ਲਓ, ਗਊ ਨਹੀਂ ਕਰਨ ਦੇਣਾ। ਤੇ ਉਹਨਾਂ ਕਰਨਾ ਝਟਕਾ ਸਿੱਖਾਂ ਨੇ। ਜੇ ਤੇ ਪਹਿਲੀ ਤਲਵਾਰ ਨਾਲ ਧੌਣ ਲੱਗ ਗਈ ਤੇ ਹਲਾਲ ਹੋ ਗਿਆ, ਜੇ ਨਾ ਲਈ ਤਾਂ ਪਰਾ ਸੁੱਟਤਾ, ਉਹ ਹਰਾਮ ਹੋ ਗਿਆ। ਠੀਕ ਹੈ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਸ਼ੁਕਰੀਆ, ਆਲਮਦੁਲਿਲਾ। ਠੀਕ ਹੈ, ਸ਼ੁਕਰੀਆ।